ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਪਾਕਿਸਤਾਨ ਤੇ ਭਾਰਤ ਦੇ ਹਵਾਲੇ ਨਾਲ ਕਿ ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਨੂੰ ਪਾਕਿਸਤਾਨ ਦੇ ਇਲਾਕੇ 'ਚੋਂ ਲੰਘਣ ਤੇ ਪਾਬੰਦੀ 1 ਮਹੀਨੇ ਲਈ ਹੋਰ ਵਧਾ ਦਿੱਤੀ ਹੈ। ऐसा पाकिस्तान वालों ऑपरेशन संदूर तो बाद लगातार किया जा रहा है। और दूसरे पासे पाकिस्तान ने शिकायत की है कि भारत वालों चनाह दरिया के पानी का वहन बदलिया जा रहा है जो कि इंडस वाटर ट्रीटी की उल्लंघना है। सो इस बारे आप गलबात करन जा रहे हैं। सो असीं चाहांगे कि तुसीं इसी तरह बड़े रहना देखण सुन लिया लिखण लई तुहाडा सब दा बहुत बहुत धन्नवाद जी। राज साहब की विचार ने देखो ਭਾਰਤ ਵੱਲੋਂ ਇੱਕ ਪਾਸੇ ਅਜੇ ਤੱਕ ਵੀ ਜਿਹੜੀ ਉਹਨਾਂ ਦੀ ਬਿਲਕੁਲ ਸ਼ਰਮਨਾਕ ਹਾਰ ਹੋਈ ਹੈ ਉਹਨੂੰ ਵਿਕਟਰੀ ਦੇ ਤੌਰ ਤੇ ਜਿੱਤ ਦੇ ਤੌਰ ਤੇ ਪ੍ਰੈਜ਼ੈਂਟ ਕੀਤਾ ਜਾ ਰਿਹਾ ਹੈ। ਰਾਜਨਾਥ ਸਿੰਘ ਦੀ ਕੱਲ ਫਿਰ ਸਟੇਟਮੈਂਟ ਜਿਹਦੇ ਵਿੱਚ ਕਿ ਉਹ ਇੱਕ 에ਅਰ ਫੋਰਸ ਨਾਲ ਸੰਬੰਧਿਤ ਸਮਾਗਮ ਦੇ ਵਿੱਚ ਐਡਰੈਸ ਕਰਕੇ ਕਹਿ ਰਿਹਾ ਕਿ ਜੀ ਦੇਖੋ ਸਾਡੀ ਐਕਸਪਰਟੀਜ਼ ਸਾਡੀ 에ਅਰ ਫੋਰਸ ਦੀ ਕਮਾਲ ਅਸੀਂ ਇਹ ਕਰਤਾ ਉਹ ਕਰਤਾ ਉਹ ਝੂਠਾ ਨੈਰੇਟਿਵ ਉਹਨਾਂ ਦਾ ਚੱਲ ਰਿਹਾ। ਦੂਸਰੇ ਪਾਸੇ ਹਰ ਇੰਟਰਨੈਸ਼ਨਲ ਫੋਰਮ ਦੇ ਉੱਤੇ ਭਾਰਤੀ ਨੁਮਾਇੰਦੇ ਪਾਕਿਸਤਾਨ ਨੂੰ ਨੀਵਾਂ ਦਿਖਾਉਣ ਉਸ ਦੇ ਜਿਹੜੇ ਸਿਸਟਮ ਦੇ ਉੱਤੇ ਲਗਾਤਾਰਤਾ ਦੇ ਨਾਲ ਨੈਗੇਟਿਵਿਟੀ ਕਰਨ ਦੇ ਉੱਤੇ ਲੱਗੇ ਹੋਏ ਨੇ। ਪਿਛਲੇ ਦਿਨਾਂ 'ਚ ਵੀ ਜਿਹੜਾ UN ਦੇ ਵਿੱਚ ਇਹਨਾਂ ਦਾ ਪਰਮਾਨੈਂਟ ਰਿਪਰੈਜ਼ੈਂਟੇਟਿਵ ਹੈ ਇੰਡੀਆ ਦਾ ਉਹਨੇ ਪਾਕਿਸਤਾਨ ਦੀ ਜਿਹੜੀ ਕਨਸਟੀਟਿਊਸ਼ਨਲ ਅਮੈਂਡਮੈਂਟ 27th ਜਾਂ ਆਸਮ ਮੁਨੀਰ ਦਾ ਪਾਵਰ ਚਾਹਣਾ ਉਹਨੂੰ ਲੈ ਕੇ ਬੜੇ ਵਿਅੰਗ ਕੱਸੇ ਕਿਉਂਕਿ ਪਾਕਿਸਤਾਨ ਵੀ ਕਿਉਂਕਿ ਕਸ਼ਮੀਰ ਦੇ ਮੁੱਦੇ ਦੇ ਉੱਤੇ ਜਿਸ ਪਲੇਟਫਾਰਮ ਤੇ ਵੀ ਉਹ ਗੱਲ ਕਰਦੇ ਨੇ ਉਹ ਬਿਲਕੁਲ ਉਹਨਾਂ ਨੂੰ ਦਹਿਸ਼ਤਗਰਦੀ ਦਾ ਐਪੀ ਸੈਂਟਰ ਤੇ ਦੂਸਰਾ ਕਰਨ ਦੇ ਲਈ ਲੱਗੇ ਹੋਏ ਨੇ। ਬਾਕੀ ਅਸੀਂ ਪਿਛਲੇ ਦਿਨਾਂ 'ਚ ਡਿਸਕਸ ਕੀਤਾ ਕਿ ਕਿਵੇਂ ਜਿਹੜੀਆਂ ਅਫਗਾਨ ਰਜੀਮ ਦੀਆਂ ਸ਼ਖਸੀਅਤਾਂ ਨੂੰ ਬੰਦਿਆਂ ਨੂੰ ਟੈਰਰ ਲਿਸਟ ਦੇ ਵਿੱਚ ਰੱਖਿਆ ਹੋਇਆ UN ਨੇ ਜਿਹੜੇ ਈਵਨ ਫਲਾਈ ਵੀ ਨਹੀਂ ਕਰ ਸਕਦੇ ਨੋ ਫਲਾਈ ਲਿਸਟ ਵੀ ਨੇ ਉਹਨਾਂ ਨੂੰ ਕਿਵੇਂ ਭਾਰਤ ਨੇ ਸੱਦ ਕੇ ਇੱਕ ਹਫ਼ਤਾ ਮਿਸਟਰ ਮੁਟੱਕੀ ਫਿਰ ਇਕਨੋਮਿਕਲ ਮਿਨਿਸਟਰ ਸੋ ਕਾਲਡ ਉਹਨਾਂ ਨੂੰ ਇਕੱਲਾ ਹੋਸਟ ਹੀ ਨਹੀਂ ਕੀਤਾ। ਇਸ ਵੇਲੇ ਜੋ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਹੈ ਖਾਸ ਤੌਰ 'ਤੇ ਖੈਬਰ ਪਖਤੂਨਖਵਾ ਦੇ ਵਿੱਚ ਤਹਿਰੀਕ ਤਾਲਿਬਾਨ ਰਾਹੀਂ ਜਾਂ ਈਵਨ ਬਲੋਚਿਸਤਾਨ ਲਿਬਰੇਸ਼ਨ ਆਰਮੀ ਰਾਹੀਂ ਉਹ ਬਿਲਕੁਲ ਇਹਨਾਂ ਦਾ ਘਰ ਹੈ ਔਰ ਉਸ ਦੇ ਲਈ ਖੁੱਲ੍ਹ ਕੇ ਹੁਣ ਉਹਨਾਂ ਨੇ ਕੋਈ ਇਫ ਐਂਡ ਬਟ ਨਹੀਂ। ਔਰ ਈਵਨ UN ਦੇ ਜਿਹੜਾ ਬੀਤੇ ਦਾ ਸੈਸ਼ਨ ਸੀ ਉਹਦੇ 'ਚ ਵੀ ਇੰਡੀਆ ਨੇ ਬੜੀ ਐਡਵੋਕੇਸੀ ਕੀਤੀ ਜੀ ਅਫਗਾਨਿਸਤਾਨ ਨੂੰ ਹਿਊਮੈਨੀਟੇਰੀਅਨ ਤੇ ਦੂਸਰੇ ਬਿਹਾਫ ਦੇ ਉੱਤੇ ਮਦਦ ਮਿਲਣੀ ਚਾਹੀਦੀ ਹੈ। ਇੱਕੋ ਵੇਲੇ ਸਾਨੂੰ ਸਟ੍ਰਿਕਟ ਜੀ ਪਾਬੰਦੀਆਂ ਨਹੀਂ ਲਾਉਣੀਆਂ ਚਾਹੀਦੀਆਂ। ਔਰ ਈਵਨ ਹੁਣ ਵੀ ਜਦੋਂ ਅਸੀਂ ਦੇਖਦੇ ਹਾਂ ਇੰਡੀਆ ਰੀਅਫਰਮਸ ਕਮਿਟਮੈਂਟ ਟੂ ਕੰਟੀਨਿਊਡ ਹਿਊਮੈਨੀਟੇਰੀਅਨ ਸਪੋਰਟ ਫਾਰ ਅਫਗਾਨਿਸਤਾਨ ਡਿਸਪੈਚਿਸ ਮੈਡੀਸਨ CT ਸਕੈਨਰ ਫਿਰ ਜਿਹੜਾ ਉਹ ਹੈਲਥ ਸੈਕਟਰ ਆ 200 ਬੰਦਿਆਂ ਨੂੰ ਪਿਛਲੇ 3 ਹਫ਼ਤੇ 'ਚ ਇਹਨਾਂ ਨੇ ਵੀਜ਼ਾ ਦਿੱਤਾ ਅਫਗਾਨਿਸਤਾਨ ਤੋਂ ਦਿੱਲੀ ਕਿ ਜੀ ਇਹ ਮੈਡੀਕਲ ਟਰੀਟਮੈਂਟ ਲਈ ਆ ਰਹੇ ਨੇ। ਇਸ ਵੇਲੇ ਜੋ ਧਨ ਦੀ ਸਪਲਾਈ ਉਹਨਾਂ ਨੂੰ ਔਰ ਹਥਿਆਰਾਂ ਦੀ ਔਰ ਜੋ ਵਾਇਲੈਂਸ ਦੇ ਲਈ ਕਰਨਾ ਉਹ ਆਪਣੇ ਕੰਮ ਤੇ ਲੱਗੇ ਹੋਏ ਨੇ। ਦੂਸਰੇ ਪਾਸੇ ਜਦੋਂ ਇਹ 7, 8, 9, 10 ਮਈ ਦਾ ਵਾਕਿਆ ਜਿਹਨੂੰ ਆਪਰੇਸ਼ਨ ਸੰਦੂਰ ਇਹਨਾਂ ਨੇ ਕਿਹਾ ਇਹਨਾਂ ਦਾ ਹੀ ਆਪਣਾ ਫਾਲਸ ਫਲੈਗ ਆਪਰੇਸ਼ਨ ਸੀ 22 ਅਪ੍ਰੈਲ ਦਾ ਜਿਹਦੇ 'ਚੋਂ ਇਹਨਾਂ ਨੇ ਕੀਤਾ। ਉਹਦੇ ਤੋਂ ਬਾਅਦ ਇੰਡੀਆ ਨੇ ਕਿਹਾ ਜੀ ਅਸੀਂ ਇੰਡਸ ਵਾਟਰ ਟਰੀਟੀ ਜਿਹੜੀ 1960 ਦੇ ਵਿੱਚ ਵਰਲਡ ਬੈਂਕ ਨੇ ਜਿਸ ਨੂੰ ਮੀਡੀਏਟ ਕੀਤਾ ਸੀ ਜਿਹਦੇ ਥੱਲੇ ਸਤਲੁਜ ਬਿਆਸ ਰਾਵੀ ਸਾਡੇ ਪੰਜਾਬ ਦੇ ਦਰਿਆ ਚਨਾਹ ਜੇਹਲਮ ਔਰ ਇੰਡਸ ਇਹ ਪਾਕਿਸਤਾਨ ਦੇ ਮੰਨੇ ਗਏ ਸੀ ਔਰ ਉਹ ਬੜੇ ਚੰਗੇ ਢੰਗ ਨਾਲ ਪਿਛਲੇ ਆਲਮੋਸਟ 60+ ਈਅਰਸ ਤੋਂ ਕੰਮ ਕਰ ਉਹਨੇ ਕਿਹਾ ਜੀ ਅਸੀਂ ਉਹਨੂੰ ਜਿਹੜਾ ਸਸਪੈਂਡ ਕਰ ਰਹੇ ਹਾਂ ਔਰ ਅਸੀਂ ਨਹੀਂ ਮੰਨਦੇ। ਔਰ ਐਸਾ ਵੀ ਸਾਹਮਣੇ ਆਇਆ ਕਿ ਭਾਈ ਉਹ ਉਸ ਨੂੰ ਖਾਸ ਤੌਰ 'ਤੇ ਚਨਾਹ ਔਰ ਜੇਹਲਮ ਜਿਹੜੇ ਭਾਰਤੀ ਕਬਜ਼ੇ ਵਾਲੇ ਕਸ਼ਮੀਰ 'ਚੋਂ ਲੰਘਦੇ ਨੇ ਉੱਥੇ ਉਹ ਗੜਬੜ ਕਰ ਰਹੇ ਨੇ। ਉਹਨਾਂ ਨੇ ਕੋਈ ਜਿਹੜਾ ਵੂਲਰ ਡੈਮ ਤੇ ਫਲਾਣਾ ਢਮਕਾ ਜਿਹੜਾ ਵਾਇਲੇਸ਼ਨ ਹੈ। ਹੁਣ 2-3 ਖਬਰਾਂ ਮੁੱਖ ਤੌਰ ਦੇ ਉੱਤੇ ਅਸੀਂ ਦੇਖਦੇ ਹਾਂ ਵੀ ਇੱਕ ਪਾਸੇ ਤਾਂ ਭਾਰਤ ਕਿਵੇਂ ਅਫਗਾਨਿਸਤਾਨ ਦੇ ਤਾਲਿਬਾਨ ਰਜੀਮ ਨੂੰ ਪਾਕਿਸਤਾਨ ਦੇ ਖਿਲਾਫ ਹਿੰਸਾ ਦੇ ਲਈ ਵਰਤ ਰਿਹਾ ਹੈ ਵਿਦਨ ਦਾ ਪਾਕਿਸਤਾਨੀ ਟੈਰੀਟਰੀ। ਇਸ ਦੇ ਉਲਟ ਪਾਕਿਸਤਾਨ ਦਾ ਜਦੋਂ ਤੁਸੀਂ ਪਾਕਿਸਤਾਨ ਸ਼ਟਸ ਡਾਊਨ 42 ਰਿਫਿਊਜੀ ਕੈਂਪਸ ਹਾਊਸਿੰਗ ਅਫਗਾਨਸ ਫਾਰ ਓਵਰ 4 ਡੈਕੇਡਸ। 1979 ਦੇ ਸੋਵੀਅਤ ਯੂਨੀਅਨ ਦੇ ਹਮਲੇ ਵੇਲੇ ਦੇ ਜਿਹੜੇ ਅਫਗਾਨ ਰਿਫਿਊਜੀ ਆ ਕੇ ਬਣ ਕੇ ਆਏ ਸੀ ਪਾਕਿਸਤਾਨ ਨੇ ਜਦੋਂ ਦੇਖਿਆ ਕਿ ਵੀ ਇਹ ਤਾਂ ਅਫਗਾਨਿਸਤਾਨ ਰਜੀਮ ਤਹਿਰੀਕੇ ਤਾਲਿਬਾਨ ਨੂੰ ਨੱਥ ਪਾਉਣ ਨੂੰ ਤਿਆਰ ਨਹੀਂ ਹੈ ਉਹਨਾਂ ਨੇ ਕਿਹਾ ਵੀ ਚੱਕੋ ਆਪਣੇ ਸਾਰੇ ਰਿਫਿਊਜੀ। 4 ਤੋਂ 6 ਮਿਲੀਅਨ ਅਫਗਾਨ ਰਿਫਿਊਜੀ ਇਸ ਪੀਰੀਅਡ 'ਚ ਆਏ। ਇਹਦੇ 'ਚ ਕਿੰਨੇ ਕੁ ਕੈਂਪਾਂ 'ਚ ਸੀ ਲੇਕਿਨ ਇਹ ਹੈ ਕਿ 42 ਰਿਫਿਊਜੀ ਕੈਂਪ ਪਾਕਿਸਤਾਨ ਨੇ ਬੰਦ ਕੀਤੇ ਨੇ
ਦੂਜੇ ਪਾਸੇ ਇੰਡੀਆ ਨੇ ਲਗਾਤਾਰਤਾ ਨਾਲ ਤਾਲਿਬਾਨ ਰਜੀਮ ਨੂੰ ਜਿਹੜਾ ਹੈ ਉਹ ਫਾਈਨੈਂਸ਼ੀਅਲ ਔਰ ਅਦਰਵਾਈਜ਼ ਮਦਦ ਵੀ ਜਿਹੜੀ ਦੇ ਰਹੇ ਨੇ ਔਰ ਹਥਿਆਰਬੰਦ ਜਿਹੜੀ ਹੈ ਉਹ ਹਿੰਸਾ ਵੀ ਕਰਵਾ ਰਹੇ ਨੇ। ਪਾਕਿਸਤਾਨ ਨੇ ਹੁਣ ਉਹਦੇ ਕੋਲ ਕੀ ਹੈ? ਇੱਕ ਪਾਸੇ ਤਾਂ ਪਾਕਿਸਤਾਨ ਨੇ ਆਫੀਸ਼ੀਅਲੀ ਕਿਹਾ ਹੈ ਕਿ ਪਾਕਿਸਤਾਨ ਸੀਕਸ ਕਲੈਰੀਫਿਕੇਸ਼ਨ ਫਰੋਮ ਇੰਡੀਆ ਓਵਰ ਵੇਰੀਏਸ਼ਨਸ ਇਨ ਫਲੋ ਆਫ ਚਨਾਬ। ਉਹਨਾਂ ਨੇ ਕਿਹਾ ਕਿ ਵੀ ਤੁਸੀਂ ਚਨਾਹ ਦੇ ਪਾਣੀ ਦੇ ਵਹਿਣ ਨੂੰ ਬਦਲ ਰਹੇ ਹੋ, ਕਿਉਂਕਿ ਇੰਡਸ ਵਾਟਰ ਟਰੀਟੀ ਨੂੰ ਇੰਪਲੀਮੈਂਟ ਹੁੰਦਾ ਦੇਖਣ ਲਈ ਉਸ ਦਾ ਪੂਰੇ ਕਮਿਸ਼ਨ, ਦੋਨੋਂ ਪਾਸੇ ਉਹਨਾਂ ਦੇ ਕਮਿਸ਼ਨਰ ਬੈਠੇ ਹੋਏ ਨੇ, ਉਹ ਪੂਰਾ ਮੋਨੀਟਰ ਕਰਦੇ ਨੇ, ਫਿਰ ਇਹ ਇੰਟਰਨੈਸ਼ਨਲ ਆਰਬਿਟ੍ਰੇਸ਼ਨ 'ਚ ਜਾਂਦਾ ਹੈ। ਪਰ ਦੂਸਰੇ ਪਾਸੇ ਜਿਹੜਾ ਸਿੰਪਲ ਤਰੀਕਾ ਪਾਕਿਸਤਾਨ ਦਾ ਹੈ ਕਿ ਭਾਈ ਉਹ ਭਾਰਤ ਨੂੰ ਦੱਸੇ ਕਿ ਭਾਈ ਇਹ ਜਿਹੜਾ ਅਸੀਂ ਤੁਹਾਡੇ ਅੱਗੇ ਝੁਕ ਨਹੀਂ ਰਹੇ ਕਿਸੇ ਤਰ੍ਹਾਂ ਵੀ। ਪਾਕਿਸਤਾਨ ਐਕਸਟੈਂਡਸ 에ਅਰ ਸਪੇਸ ਬੈਨ ਫॉर ਇੰਡੀਅਨ 에ਅਰਕ੍ਰਾਫਟ ਬਾਈ ਅਨਦਰ ਮੰਥ। ਹੁਣ ਇਸ ਦਾ ਕਿਉਂਕਿ ਜਿੰਨੇ ਵੀ ਯੂਰਪ ਔਰ ਦੂਸਰੇ ਪਾਸੇ ਜਹਾਜ਼ ਜਾਣੇ ਨੇ ਭਾਰਤ ਦੇ, ਉਹ ਪਾਕਿਸਤਾਨ ਦੇ 에ਅਰ ਸਪੇਸ 'ਚੋਂ ਜਾਣੇ ਨੇ। ਜੇ 에ਅਰ ਸਪੇਸ ਤੇ ਆ ਕੇ ਬਈ ਦਾ ਇੱਕ ਤਾਂ 에ਅਰ ਸਪੇਸ ਬੈਨ ਦਾ ਮਤਲਬ ਹੁੰਦਾ ਹੈ ਕਿ ਵੀ ਆਰ ਸਟਿਲ ਔਨ ਅ ਸਟੇਟ ਆਫ ਵਾਰ, ਕਿਉਂਕਿ ਜੇ ਇੰਡੀਆ ਰਿਪੀਟਡਲੀ ਕਹਿੰਦਾ ਹੈ ਕਿ ਜੀ ਆਪਰੇਸ਼ਨ ਸੰਦੂਰ ਵੀ ਹੈਵ ਸਸਪੈਂਡਡ ਇਟ, ਅਸੀਂ ਇਹਨੂੰ ਸਸਪੈਂਡ ਕੀਤਾ ਹੈ, ਇਹਨੂੰ ਖਤਮ ਨਹੀਂ ਕੀਤਾ, ਤੇ ਪਾਕਿਸਤਾਨ ਦੇ ਕੋਲ ਵੀ ਇਹ ਹੱਕ ਹੈ ਫਿਰ ਕਹਿਣ ਦਾ ਕਿ ਜੀ ਠੀਕ ਹੈ ਅਸੀਂ ਜਿਹੜਾ ਹੈ ਉਹਨੂੰ ਤੁਹਾਨੂੰ 에ਅਰ ਸਪੇਸ ਨਹੀਂ ਵਰਤਣ ਦਿਆਂਗੇ। ਉਹ ਮਹੀਨੇ ਦਾ ਹੀ ਐਕਸਟੈਂਡ ਕਰਦੇ ਨੇ। ਔਰ ਹੁਣ ਉਹਨਾਂ ਨੇ 17 ਦਸੰਬਰ ਨੂੰ ਇਹ ਕਿਹਾ ਕਿ ਵੀ ਅਸੀਂ ਇੰਡੀਅਨ 에ਅਰਕ੍ਰਾਫਟ ਦੇ ਉੱਤੇ 23 ਜਨਵਰੀ ਤੱਕ ਉਹ ਪਾਕਿਸਤਾਨ ਦੇ ਸਪੇਸ 'ਚੋਂ ਨਹੀਂ ਜਾ ਸਕਦੇ, ਇਹ ਉਹਨਾਂ ਦੇ ਉੱਤੇ ਅਸੀਂ ਪਾਬੰਦੀ ਲਾ ਰਹੇ। ਸੋ ਅਸੀਂ ਸਮਝਦੇ ਹਾਂ ਕਿ ਵੀ ਜਿਸ ਕਿਸਮ ਦੀ ਪ੍ਰੋਵੋਕੇਸ਼ਨ ਇੰਡੀਆ ਵੱਲੋਂ ਹੈ, ਜਿਸ ਲੈਵਲ ਦੇ ਉੱਤੇ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ, ਇਹਦੇ ਬਾਵਜੂਦ ਕਿ ਵੀ ਜਦੋਂ ਪ੍ਰੈਜ਼ੀਡੈਂਟ ਟਰੰਪ ਇਹ ਕਲੇਮ ਕਰਦੇ ਨੇ ਕਿ ਮੈਂ ਇੰਨੀਆਂ ਜੰਗਾਂ ਰੁਕਵਾਈਆਂ, ਉਹਨਾਂ ਦੇ ਵਿੱਚ ਥਾਈਲੈਂਡ ਤੇ ਕੰਬੋਡੀਆ ਵੀ ਹੈ, ਉਹਨਾਂ 'ਚ ਫਿਰ ਵਾਇਲੈਂਸ ਚੱਲ ਰਹੀ ਹੈ। ਲੇਕਿਨ ਇੰਡੀਆ ਪਾਕਿਸਤਾਨ ਬੇਸ਼ੱਕ ਵਕਤੀ ਤੌਰ ਦੇ ਉੱਤੇ ਇੱਕ ਪੌਜ਼ ਹੈ, ਪਰ ਜਿਹੜਾ ਜਿਸ ਕਿਸਮ ਦਾ ਭਾਰਤ ਦਾ ਬੁਰਾ ਹਾਲ ਹੈ ਇਸ ਵੇਲੇ, ਡਾਲਰ ਦੇ ਮੁਕਾਬਲੇ 91 ਰੁਪਈਏ ਤੋਂ ਵੀ ਥੱਲੇ ਜਿਹੜਾ ਰੁਪਈਆ ਡਾਂਸ ਕਰ ਰਿਹਾ ਜਾ ਕੇ, ਇਹਨਾਂ ਦਾ ਓਵਰਆਲ ਅਨਇੰਪਲੋਇਮੈਂਟ ਔਰ ਦੂਜੇ ਤੀਜੇ ਇਨਰ ਚੈਲੰਜਸ, ਕੁਛ ਐਪਸਟਾਈਨ ਫਾਈਲਸ ਦਾ ਰਿਲੀਜ਼ ਹੋਣ ਦੇ ਨਾਲ ਵੀ ਜੁੜਿਆ ਹੋਇਆ ਕੁਝ ਬਾਹਰ ਆ ਸਕਦਾ ਹੈ। ਸੋ ਇਸ ਸਭ ਦੇ ਵਿੱਚ ਜਿਹਨੂੰ ਇਹ ਅਕਸਰ ਇੱਕ ਬੜਾ ਪਪੂਲਰ ਕੋਟ ਹੈ ਕਿਸੇ ਦਾ ਕਿ ਜਿਹੜਾ ਪੈਟਰੀਓਟਿਜ਼ਮ ਇਜ਼ ਦਾ ਲਾਸਟ ਰੈਫਿਊਜ ਆਫ ਦਾ ਸਕਾਉਂਡਰਲਸ। ਇਹ ਜਿਹੜੇ ਬਦਮਾਸ਼ ਕਿਸਮ ਦੇ ਜਾਂ ਦੂਜੇ ਹਾਰੇ ਹੋਏ ਔਰ ਠੱਗ ਕਿਸਮ ਦੇ ਲੋਕ ਹੁੰਦੇ ਨੇ, ਅਲਟੀਮੇਟਲੀ ਉਹ ਪੈਟਰੀਓਟਿਜ਼ਮ ਦੀ ਕੱਛ 'ਚ ਵੜ ਜਾਂਦੇ ਨੇ। ਮਤਲਬ ਉਹ ਜੰਗ ਦਾ ਇੱਕ ਹੁੰਦਾ ਕਿ ਜਦੋਂ ਤੁਸੀਂ ਵਾਰ ਡਿਕਲੇਅਰ ਕਰ ਦਿਓ ਫਿਰ ਆਲ ਫਾਲ ਇਨ ਲਾਈਨ ਟੂ ਸ਼ੋ ਕਿ ਜੀ ਅਸੀਂ ਪੈਟਰੀਓਟਿਕ ਹੈ। ਸੋ ਇਹ ਸ਼ਾਇਦ ਅਜੇ ਵੀ ਜਿਸ ਕਿਸਮ ਦੇ ਹਾਲਾਤ ਨੇ ਇਹ ਫਲੇਅਰ ਅਪ ਹੋ ਸਕਦਾ ਹੈ ਕਿਸੇ ਵੇਲੇ ਵੀ, ਇਸ ਸਾਰੇ 'ਚੋਂ ਇਹੀ ਇੰਡੀਕੇਸ਼ਨ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਬ੍ਰੇਕ ਫਿਊਅਰਸ ਤੁਸੀਂ ਸਾਰੇ ਬੜੇ ਨਾਲ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।